ਜੋ ਮਰਜੀ ਕਰ ਲੋ ਹੁਣ ਫੜ ਲਾ ਨਿਕਲਿਆ ਤਾਂ ਖੂਨ ਓਹੋ ਕਾਨੇ ਐ ਖੜਕਾਂਦਾ ਸੀ ਯਾਰ ਪਤਾ ਨਹੀਂ ਕੀ ਹੋਇਆ ਮੁੰਡਾ ਕਹਿੰਦਾ ਜੀ ਇਹਦੇ ਆਪਣਾ ਭਾਈ ਕਬੂਤਰ ਦੇ ਖੂਨ ਨਿਕਲਣ ਲੱਗ ਪਿਆ ਅਚਾਨਕ ਹੀ ਬਲੱਡ ਨਿਕਲਿਆ ਜਾਂਦਾ ਯਾਰ ਕੋਈ ਚੀਜ਼ ਨਹੀਂ ਬਿੱਲੀ ਛਿੱਲੀ ਦਾ ਵੀ ਕੋਈ ਹਮਲਾ ਨਹੀਂ ਹੈਗਾ ਤਿੰਨ ਹੈ ਬੈਠੇ ਹੋਏ ਆ ਤੇ ਜੋ ਅੰਦਰ ਆ ਸਾਥ ਇੱਕ ਕਬੂਤਰ ਨਹੀਂ ਹੈਗਾ ਦੱਸਿਆ ਕਹਿੰਦਾ ਭਾਈ ਤੇ ਕਬੂਤਰ ਦੇ ਪਰ ਚੋਂ ਖੂਨ ਨਿਕਲ ਰਿਹਾ ਸੀਗਾ ਉਹ ਕਿੱਥੇ ਕਬੂਤਰ ਕਿੱਥੇ ਨਮਾਨ ਕਬੂਤਰ ਕਿੱਥੇ ਆ ਕਬੂਤਰ ਇਹ ਬੈਠਾ ਆ ਕਬੂਤਰ ਕੀ ਹੋਇਆ ਕੀ ਇਹਨੂੰ ਬਿੱਲੀ ਬੁੱਲੀ ਪੈ ਗਈ ਹੈ ਖੋਲ ਜ਼ਰਾ ਖੋਲ ਉਹ ਅੰਦਰ ਹੀ ਬੈਠਾ ਜਾਂਦਾ ਜੀ ਬਿਸਮਿਲ੍ਲਾਹ ਲੈ ਹਾਂ ਫੜ ਕੇ ਤੇਰਾ ਬਾਹਰ ਕੱਢ ਦੇਖੀਏ ਜ਼ਰਾ ਇੱਕ ਹੈਗਾ ਇਹੀ ਸੀ ਪੱਕੀ ਗੱਲ ਆ ਹਾਂ ਅੱਲਾ ਜਾਣੇ ਦੋਸਤੋ ਬਣ ਗਈ ਇਹਦੇ ਨਾਲ ਗੱਲ ਬਸ ਉਹ ਲੱਤ ਤੇ ਸੱਟ ਲੱਗੀ ਹੋਈ ਜਾਂਦੇ ਨਹੀਂ ਇਹ ਤੋਂ ਨਿਕਲਿਆ ਤਾਂ ਖੂਨ ਓਹੋ ਇਹ ਤਾਂ ਪਰ ਸੀ ਨਾ ਉਹ ਹਲੇ ਉਹ ਜ਼ਖਮੀ ਹੋ ਗਿਆ ਅੱਛਾ ਉਹ ਕਿਤੇ ਉੱਪਰ ਦਰਵਾਜ਼ਾ ਚੜਾ ਛੁੜਨ ਲੱਗਿਆ ਫਸ ਗਿਆ ਹੋਵੇ ਜਾਂ ਅੜੀ ਲੱਗੀ ਆ ਨਾ ਉੱਤੇ ਫਸ ਗਿਆ ਸੀ ਨਾ ਮੈਂ ਜਾ ਕੇ ਦੇਖਿਆ ਅੱਛਾ ਫੇਰ ਖੈਰ ਮੈਂ ਕਿਹਾ ਲੈ ਉਹ ਸਾਰੇ ਵੇਖ ਕੇ ਆਏ ਅੰਦਰੋਂ ਯਾਰ ਇਹ ਨਾ ਬਿੱਲੀ ਬੁੱਲੀ ਨਾ ਕਿਤੇ ਪੈ ਗਈ ਹੋਵੇ ਨਾ ਉਹ ਮੈਂ ਵੇਖਿਆ ਮੈਂ ਤੇ ਸ਼ੱਕ ਇੰਜ ਪਿਆ ਸੀ ਦੂਸਰੀ ਸਾਈਡ ਕਰਤਾ ਦੂਸਰੀ ਸਾਈਡ ਦੇਖੀਏ ਜਰਾ ਹਾਂ ਦੂਸਰੀ ਠੀਕ ਹੈ ਉਲਟਾ ਕਰ ਜਰਾ ਬਸ ਫਿਰ ਉਹਦਾ ਪਾਰਟ ਟੁੱਟ ਗਿਆ ਇਹਨਾਂ ਤੇ ਇਸੇ ਕਰਕੇ ਹੋਇਆ ਫਿਰ ਹਾਂ ਚਲੋ ਸ਼ੁਕਰ ਅੱਲਾ ਦਾ ਕਿ ਬਚਤ ਹੋ ਗਈ ਹੈ ਛੱਡਦੀ ਰਹਿ ਲੈ ਕੁਛ ਨਹੀਂ ਹੁੰਦਾ ਛੱਡਦੀ ਉੱਥੇ ਇੰਨੇ ਦੀ ਖੈਰ ਆ ਬਾਬਾ ਦਿਲ ਥੋਂ ਕਰਨ ਲੱਗ ਪਿਆ ਮੈਂ ਗੱਲ ਖੈਰ ਕਰੇ 6 ਤੇ 7 ਰਹਿ ਗਏ ਮੈਂ ਤੇ ਐਵੇਂ ਆਇਆ ਪਹਿਲੇ ਝਾਤੀ ਮਾਰੀ ਨੇ ਕਿਹਾ ਜੀ ਭਾਈ ਉਹ ਖੂਨ ਆ ਇੱਥੇ ਨਾ ਲੱਗਾ ਹੋਇਆ ਇਹਨਾਂ ਨੇ ਕਬੂਤਰਾਂ ਦੇ ਖੁੱਡੇ ਦੇ ਵਿੱਚ ਬਸ ਛੱਡ ਦੇ ਥੱਲੇ ਬਿਠਾ ਉੱਤੇ ਨਾ ਬਿਠਾ ਥੱਲੇ ਛੱਡ ਦੇ ਫਰਸ਼ ਤੇ ਆ ਬਸ ਫਰਸ਼ ਤੇ ਛੱਡ ਦੇ ਬਸ ਉਹ ਦਾਣੇ ਦੋਣੇ ਤੇ ਖਾਂਦੀ ਹੈ ਨਾ ਇਧਰ ਆ ਮੈਂ ਦੇਖਾਂ ਜਰਾ ਦਾਣੇ ਦੋਣੇ ਖਾਂਦੇ ਨਾ ਉਦਾਂ ਹੁਣ ਅੰਦਰ ਜਾ ਕੇ ਦੇਖਦਾ ਕੀ ਕਰਨੀ ਦੋਸਤੋ ਦਿਲ ਮੇਰਾ ਠੂੰ ਹੋਣ ਲੱਗਾ ਲੱਗੇ ਮੈਂ ਕਿਹਾ ਲੈ ਵੀ ਜੇ ਕੱਲ ਲੈ ਕੇ ਆਏ ਅੱਜ ਨਾ ਦਾ ਕਬੂਤਰ ਮਸਲਾ ਬਣ ਗਿਆ ਅੱਛਾ ਇਹ ਮਾਦੀ ਦੇ ਨਾਲ ਦਾ ਨਾਰੋ ਗੁਟਕਣ ਲੱਗ ਪਿਆ ਹਾਂ ਸਿਲਵਰ ਟੇਲ ਜਿਹੜੇ ਆ ਨਾ ਮਾਦੀ ਹੈ ਚਲੋ ਪਰ ਦੀ ਖੈਰ ਆ ਬਲੱਡ ਦੇਖ ਕੇ ਤੇ ਕਦੇ ਤਰੋਂ ਨਿਕਲ ਗਿਆ ਮੈਂ ਕਿਹਾ ਜਾਲੀ ਬੜੀ ਮਜ਼ਬੂਤ ਹਰ ਸ਼ੈ ਉੱਤੇ ਸ਼ੀਟ ਵੀ ਲਾਈ ਹੋਈ ਹੈ ਦੇਖੋ ਦੋਸਤੋ ਅੱਜ ਤੋਂ ਤਰਪਾਲ ਲਾਈ ਹੋਈ ਇਹਨਾਂ ਦੇ ਬਾਹਰ ਨਿਕਲ ਕੇ ਇੱਥੇ ਬੈਠੇ ਹੋਏ ਆ ਦੇਖੋ ਦੋ ਜਣੇ ਇੱਥੇ ਬੈਠੇ ਕਿਉਂ ਕਿਉਂਕਿ ਇੱਥੇ ਉਹ ਆਪਣਾ ਨਾ ਛਾਇਆ ਵਾਲੀ ਧੁੱਪ ਨਹੀਂ ਹੈਗੀ ਗਰਮੀ ਨਹੀਂ ਹੈਗੀ ਤੇ ਇਸ ਕਰਕੇ ਇੱਥੇ ਬਾਹਰ ਨਿਕਲ ਕੇ ਬੈਠੇ ਦਾਣੇ ਮੈਂ ਜਿੱਥੇ ਹੀ ਪਾਏ ਇਹਨਾਂ ਨੂੰ ਕਣਕ ਤੇ ਮਿਕਸ ਕਰਕੇ ਜਨਾਬ ਵਾਲੀ ਖੁਰਾਕ ਇਹਨਾਂ ਨੂੰ ਪਾਈ ਹੈ ਸ਼ੁਕਰ ਅੱਲਾਹ ਤਾਲਾ ਦਾ ਕਿ ਠੀਕ ਆ ਓਏ ਦੋਸਤੋ ਜਿੱਦਾਂ ਹੀ ਤੁਹਾਡਾ ਵੀਰ ਨੇ ਜਨਾਬ ਆ ਕੇ ਇੱਥੇ ਬ੍ਰੇਕ ਲਾਈ ਆ ਤੇ ਮੈਂ ਵੇਖ ਰਿਹਾ ਕਿ ਫੈਸਲ ਭਾਈ ਨੇ ਦੌੜ ਲਾਈ ਲੱਗਦਾ ਟਿੱਟ ਟੁੱਟ ਘਟਾ ਦੇਣੇ ਨੇ ਤੁਹਾਡੇ ਨੇ ਉਹ ਭਾਈ 1-2 ਕਿੱਲੇ ਦੂਰ ਫਿਰ ਰਹੀ ਹੈ ਦੇਖੋ ਜੀ 1 ਮਿੰਟ ਫੁੱਲ ਜ਼ੂਮ ਵੀ ਤੁਹਾਨੂੰ ਕਰਕੇ ਦਿਖਾਉਣਾ ਜਰਾ ਉਹ ਸੰਗਲੀ ਜਿਹੜੀ ਨਾਲ ਲਈ ਫਿਰੀ ਪਟਾ ਕੇ ਨਿਕਲੀ ਕਿ ਆਪ ਛੱਡੀ ਸੀਗੀ ਹੈ ਆ ਕੇ ਨਿਕਲੀ ਮੈਂ ਮਾੜਾ ਜਿਹਾ ਢਿੱਲੀ ਛੱਡੀ ਮੈਂ ਕਿਹਾ ਚਲੋ ਇੱਥੇ ਫਿਰੇਗੀ ਲੈ ਫਿਰ ਮੈਂ ਫੜਾ ਲੱਗਾ ਫੜੀ ਹਲਕੀ ਜੀ ਫਿਰ ਨਿਕਲ ਗਈ ਮੈਂ ਇਦਾਂ ਪਤਾ ਕੀ ਕਰਦਾ ਮੈਂ ਕਹਿੰਦਾ ਦੂਈ ਲਿਆਉਂਦਾ ਦੇ ਨਾਲ ਦੀ ਲਾਲ ਜਿਹੜੀ ਉਹਨੂੰ ਛੱਡਦੇ ਆ ਉਹਦੇ ਨਾਲ ਖੇਡਦੀ ਖੁੱਡਦੀ ਆਉਂਦੀ ਤੇ ਫਿਰ ਇਹਨੂੰ ਫੜਦੇ ਦੋਸਤੋ ਉਹ ਵੇਲੋ ਕਿੱਥੇ ਦਰਖਤ ਨਜ਼ਰ ਆ ਰਿਹਾ ਤੁਹਾਨੂੰ ਸੂਰਜ ਜੀ ਦੇ ਥੱਲੇ ਉਹ ਉੱਥੇ ਫਿਰਦੀ ਪਈ ਹੈ ਅੱਛਾ ਇਹਦੀ ਸ਼ੁਰੂ ਤੋਂ ਹੀ ਆਦਤ ਫਸਲ ਹੋਈ ਹੁਣ ਦੀ ਨਹੀਂ ਜਦੋਂ ਤੁਸੀਂ ਇਹਨੂੰ ਛੱਡਣਾ ਨਾ ਇਹਦੇ ਤੇ ਲਾਗੇ ਆਉਣਾ ਜਾਂ ਤੈਨੂੰ ਪਤਾ ਲੱਗਣਾ ਦੌੜ ਲਾ ਹਾਂ ਬਿਲਕੁਲ ਲਾਗੇ ਆ ਜਾਂਦੀ ਇੱਕ ਵਾਰੀ ਲਾਗੋਂ ਆ ਕੇ ਛੁੱਟੀ ਮਾਰਨੀ ਚਲੋ ਫਿਰ ਜੇ ਮੈਂ ਕਿਹਾ ਯਾਰ ਉਧਰ ਪਰ ਕਿਤੇ ਹਾਜੀਆਂ ਦੇ ਕੁੱਤੇ ਵਾਲਾ ਚੱਲੇ ਮੈਂ ਨਾ 1 ਮਿੰਟ 15 ਦੂਸਰੀ ਨਾਲ ਦੀ ਖੋਲ ਕੇ ਲਿਆਇਆ ਉਹ ਹਾਜੀਆਂ ਦੇ ਕੁੱਤੇ ਵਾਲਾ ਚੱਲ ਜਾਣ ਉਹਨਾਂ ਨੇ ਕੁੱਤੇ ਹੈਗੇ ਹੀ ਇੰਜ ਦੇ ਉਹਦਾ ਮੈਂ ਦੋਸਤੋ ਹੁਣ ਦਾ ਵਾ ਜੇ ਮੈਂ ਕਿਹਾ ਨਾਲ ਦੇ ਇਹਨੂੰ ਛੱਡਦਾ ਨਾ ਆਪਣਾ ਇਹਨੂੰ ਸਟਾਲਾ 2 ਨੂੰ ਖੋਲਦਾ ਆ ਨਾ ਅੱਛਾ ਚੱਲ ਬਾਹਰ ਮੁੜ ਕੇ ਭਾਵੇਂ ਇਹ ਵੀ ਕਾਬੂ ਨਾ ਆਵੇ ਆ ਸ਼ਾਬਾਸ਼ ਇਹਨੂੰ ਵੀ ਖੋਲਦੇ ਨਿੱਕੇ ਨੂੰ ਜੁਗਨੂ ਨੂੰ ਵੀ ਛੱਡਦੇ ਆ ਹੋ ਸਕਦਾ ਜੁਗਨੂ ਦੇ ਨਾਲ ਵੀ ਲੱਗ ਕੇ ਤੇ ਵਾਪਸ ਆ ਜਾਵੇ ਕਿਉਂਕਿ ਕਾਫੀ ਦੂਰ ਚਲ ਗਈ ਆ ਇਹਨੂੰ ਕੱਢੀ ਬਾਹਰ ਲੈ ਇਧਰ ਬਾਹਰ ਲੈ ਆਈ ਕਿ ਨਹੀਂ ਮੈਂ ਕਹਿੰਦਾ ਦੋਵਾਂ ਨੂੰ ਛੱਡਦੇ ਆ ਜਰਾ ਕੀ ਪੋ ਬ੍ਰੇਕਾਂ ਵੇਲ ਗਈ ਛੱਡੀ ਬੜੇ ਦਿਨਾਂ ਬਾਅਦ ਉਹਨੇ ਕਿਹਾ ਲੈ ਵੀ ਚੱਲ ਕਾਸਮ ਅਲੀ ਹੋ ਕੀ ਰਿਹਾ ਭਾਈ ਕੱਲ ਅੱਲਾ ਦੇ ਆ ਬੰਦਿਆ ਗਾਈਆਂ ਬੰਦਨੀਆਂ ਕੱਲ ਕੁੱਕੜ ਗਵਾਚ ਗਿਆ ਤੇ ਅੱਜ ਜੇ ਭਾਵਾਂ ਇੱਥੇ ਨਾ ਹੁੰਦੇ ਤੇ ਕੁੱਤੀ ਕਿਤੇ ਅੱਗੇ ਪਿੱਛੇ ਹੋ ਜਾਂਦੀ ਫੇਰ ਬਸ ਯਾਰ ਇਹੀ ਮਸਲਾ ਆਹੋ ਚਲੋ ਵੀ ਉਹ ਬਿਜਲੀ ਸਾਡੇ ਦੇ ਘਰ ਹੈ ਹੀ ਨਹੀਂ ਟਰਾਂਸਫਾਰਮਰ ਖਰਾਬ ਹੋਇਆ ਇੱਥੇ ਬਾਹਰ ਨਸੀ ਵੱਜੀ ਬਿਜਲੀ ਇਹ ਬਿਜਲੀ ਆ ਜਾ ਕਿੱਧਰ ਗਈ ਨਿੱਕੀ ਉਹ ਆ ਜਾਣਾ ਨੇ ਆਪੇ ਮਗਰ ਉਹ ਚਲ ਆ ਜਾ ਉਹ ਕਿੱਥੇ ਫਿਰਦੀ ਪਈ ਆ ਉਹ ਆ ਗਈ ਸ਼ਾਹ ਜੁਗਨੂ ਕੋ ਵਟਾ ਛੱਡ ਦੇ ਜੁਗਨੂ ਸ਼ਾਬਾਸ਼ ਜੁਗਨੂ ਹੋ ਗਈ ਇਹ ਭਾ ਆਪਣੇ ਆ ਗਈ ਦੋਸਤੋ ਆ ਗਈ ਉਹਨੂੰ ਵੇਖ ਕੇ ਨਾ ਆ ਰਹੀ ਇਧਰ ਨੂੰ ਆ ਰਹੀ ਹੈ ਉਧਰੋਂ ਅੱਜ ਹੀ ਡਰਾਈ ਹੈ ਅੱਜ ਕੋਈ ਸ਼ਾਇਦ ਨਹੀਂ ਮਾਰਦੀ
ਉਹ ਅੱਜ ਨਹੀਂ ਟਰਾਈ ਹੈ। ਆ ਜਾ ਆ ਜਾ ਆ ਜਾ ਆ ਜਾ ਲੋ ਜੀ ਦੋਵੇਂ ਆ ਫਿਰ ਉਹ ਆ ਗਈ ਕੀ ਕਿਹਾ ਸੀ ਬੇਟਾ ਜੀ ਇਹ ਕਬੂਤਰਾਂ ਦਾ ਹਿਸਾਬ ਆ। ਹਾਂ ਇਹ ਕਬੂਤਰ ਇਹਦੇ ਕੋਲ ਜਾਣਾ ਜਦੋਂ ਇਹਨੂੰ ਫੜਨ ਲੱਗੇ ਨਹੀਂ ਇਦਾਂ ਨਹੀਂ ਫੜਨੀ ਮੈਂ ਦੱਸਦਾ ਮੈਂ ਇਦਾਂ ਨਹੀਂ ਫੜਨੀ ਜਦੋਂ ਇਹਨਾਂ ਨੇ ਆਪਣੇ ਲਾਗੇ ਆਉਣਾ ਆਪਾਂ ਉਦੋਂ ਫੜਨੀ ਦੇਖੀ ਜਰਾ ਉਹ ਆ ਗਈ ਆ ਦੇ ਹਾਂ ਕਿੱਥੇ ਆ ਗਈ ਆ ਗਈ ਦੋਵੇਂ ਭੈਣਾਂ ਕਿਤੇ ਨੂੰ ਜੱਫੀ ਪੱਪੀ ਕਰ ਰਹੀਆਂ ਜਰਾ ਲਾੜੀ ਨਾ ਪੈਣ ਕਿਤੇ ਹਾਂ ਲੜ ਪੈਣ ਤੇ ਸ਼ੁਗਲ ਦੇਖੀ ਇਹਨਾਂ ਨੇ ਕੀ ਕਰਦੀਆਂ ਹੈਂ ਲੜਾ ਦਈਏ ਫਿਰ ਅਜੇ ਅਗਲੇ ਬਿਜਲੀ ਦੇ ਮੂੰਹ ਤੇ ਨਿਸ਼ਾਨ ਲੱਗੇ ਹੋਏ ਆ ਜੇ ਨਹੀਂ ਲੜਨਾ ਇਹਨਾਂ ਨੇ ਬੜੀਆਂ ਤੇਜ਼ ਆ ਕਿਸੇ ਨੂੰ ਛੱਡਦੀਆਂ ਨਹੀਂ ਤੇ ਆਪਸ 'ਚ ਲੜਦੀਆਂ ਨਹੀਂ ਹੈਗੀਆਂ ਨਹੀਂ ਲੜਨਾ ਵੀਰੇ ਇਹਨਾਂ ਨੇ ਜੋ ਮਰਜ਼ੀ ਕਰ ਲਓ ਹੁਣ ਫੜ ਲਾ ਉਹ ਪ੍ਰੈਂਕ ਹੋ ਗਿਆ ਦੱਸ ਅੱਛਾ ਬਾਦਲ ਭਾਈ ਛਾਲ ਵੀ ਪੂਰੀ ਮਾਰੀ ਮਗਰ ਯਾਰ ਦਾਲ ਆ ਗਈ ਦੇਖ ਇਹ ਹੁਣ ਫੜੀ ਗਈ ਹੁਣ ਇਹਨੂੰ ਪੁੱਛ ਜਰਾ ਮੇਰੇ ਨਾਲ ਕਰ ਆਉਂਦੀ ਹੋਵੇ ਮਾਮਾ ਸੀਨ ਦੇਖਣੇ ਵਾਲਾ ਜਦੋਂ ਛਲੰਗ ਲਾਈ ਹੈ ਨਾ ਓਏ ਹੋਏ ਅਸਲ ਨਾਲ ਸੰਗਲ ਸਮੇਤ ਸੀਗੀ ਤੇ ਫਿਰ ਵੀ ਸੌਖੀ ਫੜੀ ਗਈ ਬਾਦਲ ਭਾਈ ਜੇ ਸੰਗਲ ਨਾ ਲਾਉਂਦਾ ਇਹਨੇ ਭਲਾ ਕਿ ਇਹਨੇ ਇੰਜ ਕਰਨਾ ਸੀ ਕਿ ਇੱਥੋਂ ਗੋਡੇ ਲਗਾਉਣਾ ਸੀ ਸ਼ੂ ਕਰਕੇ ਇਹਨੂੰ ਮੁੜ ਜਾਣਾ ਸੀ ਭਾਈ ਚਲੋ ਸ਼ੁਕਰ ਆ ਤੁਸੀਂ ਇਹ ਦੱਸੋ ਮੇਰੀ ਤਰਕੀਬ ਕੰਮ ਕਰ ਗਈ ਨਾ ਸਹੀ ਕਰ ਗਈ ਤਰਕੀਬ ਉਹਨਾਂ ਨੂੰ ਵੇਖ ਕੇ ਦੋਸਤੋ ਆਈ ਅਸੀਂ ਫੜ ਲਈ ਨਾ ਹੁੰਦੀ ਆਵਾਜ਼ਾਂ ਮਾਂ ਨੇ ਭਾਈ ਹੁਣੇ ਮਗਰ ਚੜੇ ਸੀਗੇ ਤੇ ਅੱਗੇ ਦੀ ਅੱਗੇ ਨਿਕਲੀ ਜਾ ਰਹੀ ਸੀ ਚਲੋ ਕਾਬੂ ਤੇ ਆ ਗਈ ਨਾ ਹੁਣ ਲਿਜਾਓ ਜਰਾ ਇਹਨੂੰ ਬੰਨੋ ਉੱਥੇ ਹੈ ਜਵਾਨ ਹੋ ਗਈ ਆ ਤੇ ਨਾਲੇ ਕੰਮ ਦੇਖ ਲਾਂ ਇਹਦੇ ਕਿਦਾਂ ਦੇ ਆ ਹੋਏ ਵਾਹ ਵਾਹ ਜੀ ਇੱਧਰ ਵੇਖੋ ਉਹ ਛੋਟੀ ਆ ਸਕੋਟੀ ਡੈਡ ਓਏ ਉਹ ਤੁਹਾਡੀ ਓਏ ਕੀ ਬਾਤ ਹੈ ਭਾਈ ਉਹ ਕੀ ਬਾਤ ਹੈ ਲੱਤਾਂ ਨੂੰ ਪੈਂਦੀ ਹੈ ਵਿੱਚੋਂ ਕੀ ਨਜ਼ਾਰੇ ਭਾਈ ਹੈ ਉਹਨੇ ਦੱਸਿਆ ਭਾਈ ਕਿ ਤੂੰ ਇੱਧਰ ਕੀ ਲੈ ਉਹ ਮਗਰ ਚਲ ਗਈ ਵੇਖ ਯਾਰ ਅੰਦਰ ਨਹੀਂ ਵੜਨ ਦੇਣਾ ਕਹਿੰਦੀ ਉਹ ਕੀ ਬਾਤ ਆਈ ਆ ਸਿਆਣੇ ਐਵੇਂ ਨਹੀਂ ਕਹਿੰਦੇ ਸੋਹਣੇ ਜਿੰਨਾ ਨਿੱਕਾ ਉਨਾ ਹੀ ਤਿੱਖਾ ਉਹਦੇ ਕੀ ਬਾਤ ਹੈ ਬਈ ਕੀ ਬਾਤ ਹੈ ਸ਼ਾਬਾਸ਼ ਬੇਟੀ ਸ਼ਾਬਾਸ਼ ਅੱਛਾ ਵੇਲਾ ਲੈ ਆਈ ਇਹਨੂੰ ਘੇਰ ਘੁਰੇ ਅੰਦਰ ਨਹੀਂ ਜਾਣ ਦਿੱਤਾ ਹੈ ਇੱਥੇ ਬੈਠੇ ਜਨਾਬ ਹੁਣ ਪੱਖੇ ਦੀ ਹਵਾ ਸ਼ਵਾ ਲੈ ਰਹੇ ਸੀਗੇ ਕਿ ਚਲੋ ਥੱਕ ਕੇ ਆ ਕੇ ਉਹਨੂੰ ਫੜ ਕੇ ਲਿਆਏ ਆ ਲੱਗ ਇਦਾਂ ਰਿਹਾ ਕਿ ਜਿੱਦਾਂ ਨਾ ਕੁੱਤੇ ਦੇ ਕੰਨ ਤੇ ਕੋਈ ਮਸਲਾ ਕੁੱਤਾ ਬਾਰ-ਬਾਰ ਕੰਨ ਜਿਹੜਾ ਨਾ ਛੰਡ ਰਿਹਾ ਆਪਣਾ ਦੇਖਿਆ ਬਾਕੀ ਤੰਗ ਕਰ ਰਹੀ ਹੈ ਕਿ ਮੈਂ ਕਿਹਾ ਟਾਰਚ ਨਾਲ ਜ਼ਰਾ ਚੈੱਕ ਕਰਦੇ ਹਾਂ ਫੈਸਲ ਭਾਈ ਮੈਂ ਚੈੱਕ ਕਰਦਾ ਤੁਸੀਂ ਇਹਦਾ ਵੀਡੀਓ ਬਣਾਇਓ ਹੈ ਇਹਨੇ ਅੱਖਾਂ 'ਚ ਨਹੀਂ ਮਾਰਨੀ ਤੇ ਕੰਨ 'ਚ ਮਾਰਨੀ ਟਾਰਚ ਅੱਛਾ ਠੀਕ ਹੈ ਜ਼ਖਮ ਬਣਿਆ ਸੀ ਪਤਾ ਕੀ ਹੋਇਆ ਆ ਇਹ ਕੱਲ ਜਿਹੜਾ ਲੜੇ ਆ ਨਾ ਕੱਲ ਜਦੋਂ ਮੈਂ ਚਿੱਟਾ ਕੁੱਤਾ ਚੜਾਉਣ ਚੱਲਾਂ ਮੈਂ ਉਦੋਂ ਲੜੇ ਆ ਤੇ ਇਹਨੇ ਵੀ ਜਾ ਦੇ ਨਾ ਫੈਸਲ ਭਾਈ ਮਾਰਿਆ ਕੈਮਰਾ ਗਿਆ ਦੇ ਨਜ਼ਰ ਆਇਆ ਜੀ ਉਂਝ ਨਹੀਂ ਨਜ਼ਰ ਆਇਆ ਹਟਾਓ ਆ ਮੱਖੀ ਬਹਿੰਦੀ ਵੀ ਆ ਮੱਖੀ ਕੀੜਾ ਪੈਦਾ ਕਰਦੀ ਆ ਵਾਲੀ ਇਹਦੇ ਬਹਿੰਦੀ ਪਈ ਨਾ ਮੱਖੀ ਇੱਥੇ ਇਹ ਹੁਣ ਜ਼ਖਮਾਂ ਦੇ ਬਹਿ ਰਹੀ ਆ ਦੇ ਹਾਲਾਂਕਿ ਸਿਰਫ ਖਰਾਸ਼ਾਂ ਜੀਆਂ ਨੇ ਟਾਰਚ ਨੇ ਅੰਦਰ ਮਾਰ ਯਾਰ ਇੱਕ ਦਫਾ ਨਾ ਕੰਨ ਦੇ ਅੰਦਰ ਮਾਰ ਟਾਰਚ ਉੱਤੋਂ ਮਾਰ ਟਾਰਚ ਖੜਾ ਹੋ ਕੇ ਹਾਂ ਉਹਦੇ ਕੰਨ 'ਚ ਇਨਫੈਕਸ਼ਨ ਆ ਕੁੱਤੇ ਦੇ ਦੇਖਿਆ ਨਹੀਂ ਬਾਰ-ਬਾਰ ਇੰਝ ਕਰੀ ਜਾ ਰਿਹਾ ਮੱਖੀ ਇਹ ਫਸਲ ਭਾਈ ਕਹਿੰਦਾ ਉਹਨੂੰ ਮੱਖੀ ਤੰਗ ਕਰ ਰਹੀ ਹੈ ਮੱਖੀ ਨਹੀਂ ਜਨਾਬ ਮੈਂ ਕਿਹਾ ਕੰਨ ਤੇ ਸੋਈ ਲੱਗਦੀ ਹੈ ਉਹਨੇ ਇੱਕ ਅੰਦਰੋਂ ਕੰਨ ਕੱਟਣਾ ਸਾਫ਼ ਕਰਕੇ ਨਾ ਕੱਲ੍ਹ ਦਿਨੋਂ ਲਾਉਂਦੇ ਚਿਚੜਾ ਨਾਲ ਟੀਕਾ ਠੀਕ ਆ ਤਾਂ ਕਿ ਇਹਨਾਂ ਮੱਖੀ ਦਾ ਕਿਤਨਾ ਇਹਨੂੰ ਆਪਣਾ ਨੁਕਸਾਨ ਨਾ ਦੇਵੇ ਕੀੜਿਆਂ ਵਗੈਰਾ ਦਾ ਫਿਰ ਜਨਾਬ ਇਹਨਾਂ ਕੰਨ ਸਾਫ਼ ਕਰਕੇ ਤੇ ਨਾਲ ਇਹਨੂੰ ਐਂਟੀਬਾਇਓਟਿਕ ਇੰਜੈਕਸ਼ਨ ਲਾਉਂਦੇ ਆ ਉਹਦੇ ਵਿੱਚ ਵੈਲੋ ਸਾਫ ਵੀ ਆ ਆਪਣਾ ਠੀਕ ਆ ਤੇ ਨਾਲ ਜਿਹੜਾ ਆਕਸੀਜਨ ਵੀ ਸਹੀ ਆ ਅਸੀਂ ਇਹਨੂੰ ਵੈਲੋ ਸਾਫ ਲਾ ਦਿੰਦੇ ਆ 500 ਵਾਲਾ ਜਿਹੜਾ ਵਾ IM ਗੋਲਡ ਦੇ ਵਿੱਚ ਤਾਂ ਕਿ ਇਹਨਾਂ ਅੰਦਰੋਂ ਜ਼ਖਮ ਖੁਸ਼ਕ ਹੋਣਾ ਠੀਕ ਹੋ ਜਾਵੇ ਅੱਛਾ ਰਾਜੂ ਭਰਾ ਰਾਜੂ ਇੱਧਰ ਗਏ ਠੀਕ ਆ ਸਾਫ ਹੋ ਗਿਆ ਉੱਪਰ ਹੀ ਸੀਗਾ ਬਸ ਅੰਦਰ ਨਹੀਂ ਹੈਗਾ ਦੇਖੋ ਨਾ ਅੰਦਰ ਟਰੱਕ ਟਰਾਈ ਕੀਤਾ ਪਹਿਲੇ ਇੱਕ ਵਾਰੀ ਦੋਸਤੋ ਕਾਟਨ ਨਾਲ ਸਾਫ ਕੀਤਾ ਜੀ ਉਹ ਤਾਂ ਠੀਕ ਹੈ ਪਰ ਕਿਤੇ ਹੁਣ ਅੰਦਰ ਕਦੇ ਦੇਖੋ ਬਾਕੀ ਬਤਾਓ ਸਭ ਤੋਂ ਪਹਿਲੇ ਮੈਂ ਚਿੱਟੇ ਵਾਲਾ ਟੀਕਾ ਲਾਵਾਂ ਬਾਅਦ ਚ ਲਿਆ ਕੇ ਖਾਣਾ ਪਾ ਕੇ ਤੇ ਐਂਟੀਬਾਇਓਟਿਕ ਟੀਕਾ ਬਾਅਦ ਚ ਲਾਉਣਾ ਲੋ ਜੀ ਇੰਜੈਕਸ਼ਨ ਦੋਸਤੋ ਲੱਗ ਗਿਆ ਜੀ ਠੀਕ ਹੈ ਜੀ ਆਈਵਰਮੈਕਟਨ ਲਾਤਾ ਜੀ 2% ਆਪਾਂ ਇਸਤੇਮਾਲ ਕਰੀਦਾ ਜੀ ਠੀਕ ਹੈ ਇਹ 2% ਦਾ ਰਿਜ਼ਲਟ ਜ਼ਿਆਦਾ ਵਾ ਤੇ ਇਹ ਚੁੱਭਦਾ ਹੁੰਦਾ ਜਾਨਵਰ ਨੂੰ ਪਰ ਇਹਨੇ ਮਹਿਸੂਸ ਨਹੀਂ ਕੀਤਾ ਹੁਣ ਥੋੜੀ ਉਲਝਣ ਕਰੇਗਾ ਕਿਉਂਕਿ ਇੰਜੈਕਸ਼ਨ ਲੱਗਾ ਵਾ ਤੇ ਇਹਨਾਂ ਕੋਲ ਤੜਫੀ ਪੈਂਦੀ ਹੈ ਮੈਂ ਜੁਗਨੂ ਨੂੰ ਵੀ ਲਾ ਦੇਵਾਂ ਤੇ ਅੱਧੀ ਸਿਸੀ ਲਾਈਕਰ ਨੂੰ ਵੀ ਲਾ ਦਈਏ ਜਨਾਬ ਇੱਕ ਦਫਾ ਲਾਉਣ ਤੇ ਲੱਗੇ ਆ
चलो ला दिए एक दफ़ा दोबारा इन्होंने। हाँ जी नुमान साहब जी अस्सलाम वालेकुम। वालेकुम सलाम। क्या हाल है, ठीक हो, फिट हो? शुक्र है अल्लाह दा। तेने नहीं पता लगा कि इन्हें तड़ कंन सो गया ना? आहो मैंने भी लगा थोड़ा जिहा ना सोजिश जी सुबह जिस टाइम अंदर बनया ना तो मैंने पता लगा ਇਹਦਾ सोजिश जी बनी है ਤੇ ਕੰਨ ਐਂ ਖੜਕਾਂਦਾ ਸੀ। ਮੈਂ ਜਰਾ ਆਂਦੇ ਦੇ ਵਿੱਚ ਤੱਕਣਿਆ ਨਾ एक कर और करके दिखाई कान के में कीता इन्हें। ला 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 बाबा बाबा सील आया यार, शुक्र ही सही। एक करिए मजा आया ला मजा आया, मैं मजा आया। एक करिए और चलो जी। हाँ ਉਹ ਜਿਸ ਟਾਈਮ ਮੈਂ ਵੇਖਿਆ ਨਾ ਉਹਨੇ ਭਾਜੀ ਕੰਨ ਐਂ ਹੀ ਕਰਕੇ हीर हो गई है दोस्तों। वहाँ देखो ना वो भी उतना ही कह रहे हैं, प्राप्त होने लग रहे थे कि भाई ये इस तरह कह रहे हैं। चलो मैं शुक्र ਤੇ ਕੋਈ ਨਹੀਂ, ਅੱਲਾ ਕਰੇ ਇੰਜੈਕਸ਼ਨ ਲੱਗ ਗਿਆ ਜਨਾਬ। ਵਜੇ ਥੋੜੀ ਜਿਹੀ ਹੁੰਦੀ ਬੇਚੈਨੀ ਲੱਗੀ ਹੋਈ ਆ ਤੇ ਬਾਕੀ ਸਾਨੂੰ ਇਹਨਾਂ ਜ਼ਿਆਦਾ ਬੇਚੈਨੀ ਲੱਗੀ। ਮੈਂ ਕਿਤੇ ਕੰਨ ਦੇ ਅੰਦਰ ਕੀੜੇ ਨਾ ਪੈ ਜਾਣ ਯਾਰ। ਅੱਗੇ ਬੜੇ ਅਸੀਂ ਆਪਣਾ ਕਹਿ ਲਓ ਕਿ ਹੁਣ ਕੋਈ ਖੁਸ਼ ਹੋਣ ਲੱਗੇ ਆ ਤੇ ਫਿਰ ਕੋਈ ਇੰਦਾ ਹਾਸਾ ਨਾ ਹੋ ਜਾਏ ਕਿ ਜਿਹੜਾ ਸਾਨੂੰ ਯਾਰ ਮੁਸ਼ਕਿਲ ਹੋ ਜਾਵੇ ਸਾਹਮਣਾ ਕਰਨਾ, ਬੜਾ ਫਿਰ ਜ਼ਖਮੀ ਹੋ ਜਾਏ ਜਾਨਵਰ ਤਾਂ ਬੜਾ ਔਖਾ ਹੋ ਜਾਂਦਾ। ਚਲੋ ਤੁਸੀਂ ਜਨਾਬ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਨੇ ਤੇ ਮੈਂ ਹੁਣ ਲਾਈਗਰ ਨੂੰ ਵੀ ਇੱਕ ਅੱਧੀ ਸੀਸੀ ਲਾ ਦੇਵਾਂ ਤੇ ਇਹਨੂੰ ਵੀ ਜਨਾਬ ਇੱਕ ਸੀਸੀ ਜਿਹੜਾ ਹੈਗਾ ਵਾ ਇੰਜੈਕਸ਼ਨ ਲਾ ਦਈਏ ਤਾਂ ਕਿ ਚਿਚੜਾਂ ਵਗੈਰਾ ਤੋਂ ਇਲਾਵਾ ਇੱਕ ਖਾਰਸ਼, ਐਲਰਜੀ, ਪੇਟ ਦੇ ਕੀੜੇ ਨਾਲ ਸਾਰਿਆਂ ਵਾਸਤੇ ਠੀਕ ਹੁੰਦਾ। ਇਹ ਜੋੜਾ ਜਨਾਬ ਸਾਡਾ ਇਹ ਰਹਿੰਦਾ ਜੇ ਬਾਹਰ ਅਨਕਾਬ ਪੋਸਟ ਨਾਲ ਇਹਨਾਂ ਦੋਸਤੋ ਬਾਹਰ ਹੀ ਰਹਿਣਾ। ਮੈਂ ਕਿਹਾ ਜਨਾਬ ਚੱਲੇ ਆ ਤਾਂ ਜਾਂਦੇ ਆ ਇੱਕ ਵਾਰੀ ਤੁਹਾਨੂੰ ਬੰਦ ਕਰ ਦਈਏ। ਖੁੱਡਾ ਜਿਹਨਾਂ ਦਾ ਖੁੱਲਾ ਹੀ ਸੀਗਾ ਇਹ ਨਾਲ ਅਸੀਂ ਭੁੱਲ ਜਾਈਏ ਤੇ ਇੱਥੇ ਨਵੀਂ ਮੁਸੀਬਤ ਬਣੀ ਹੋਵੇ ਜਨਾਬ। ਓਏ ਹੋਏ ਨਵੀਂ ਲੰਮਾ ਜੀ ਪੀਲੀ ਬੰਦ ਹੋ ਗਈ। ਮੈਂ ਘਰ ਜਾਣ ਦੀਆਂ ਤਿਆਰੀਆਂ ਦੇ ਵਿੱਚ ਸੀਗਾ ਜਨਾਬ, ਫਿਰੋਂ ਲਾਈਟ ਚਲ ਗਈ। ਤੇ ਦੋਸਤੋ ਅੱਜ ਦੇ ਵਲੌਗ ਦਾ ਕਰਦੇ ਹਾਂ ਕਿ ਇਖਤਤਾਮ ਦੀ ਐਂਡ। ਵੀਡੀਓ ਅੱਛੀ ਲੱਗੀ ਤਾਂ ਲਾਈਕ, ਚੈਨਲ ਸਬਸਕ੍ਰਾਈਬ ਲਾਜ਼ਮੀ ਕਰਿਓ, ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਜਨਾਬ ਤੁਹਾਡਾ ਸਾਡਾ ਨਾਤਾ ਜੁੜਿਆ ਰਹੇ। ਦੁਆਵਾਂ 'ਚ ਯਾਦ ਰੱਖਿਓ ਜਨਾਬ। ਬਹੁਤ ਸਾਰਾ ਪਿਆਰ। ਫਿਰ ਅੱਲਾ ਹਾਫਿਜ਼।